ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਰੂਸ ਤੇ ਇਜ਼ਰਾਈਲ ਨੇ ਜੂਨ 84 ਦੇ ਘੱਲੂਘਾਰੇ ਵਿੱਚ ਜੋ ਆਪਣਾ ਰੋਲ ਹੈ ਉਹ ਕੀ ਅਦਾ ਕੀਤਾ, ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਐਂਡ ਦੂਸਰੀ ਖਬਰ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਦੀ ਹਮਾਇਤ ਕਰਨ ਤੋਂ ਬਾਅਦ ਕਿਵੇਂ ਮੌਕਾ ਪ੍ਰਸਤ ਸਿਆਸਤਦਾਨਾਂ ਵੱਲੋਂ ਵਿਰੋਧ ਵਿੱਚ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਇਸ ਬਾਰੇ ਗੱਲਬਾਤ ਹੋਵੇਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਘੱਲੂਘਾਰਾ ਹਫ਼ਤੇ ਦੀ ਵਿਚਾਰ ਦੌਰਾਨ ਅਸੀਂ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਇਸ ਘੱਲੂਘਾਰੇ ਦੇ ਲਈ ਉਸ ਵੇਲੇ ਦੇ ਸੋਵੀਅਤ ਯੂਨੀਅਨ, ਜਿਹਨੂੰ USSR ਕਹਿੰਦੇ ਸੀ, ਯੂਨਾਈਟਿਡ ਸਟੇਟਸ ਆਫ ਸੋਵੀਅਤ ਯੂਨੀਅਨ ਆਫ ਰਸ਼ੀਆ, ਸੋ ਅਸੀਂ USSR ਲਫ਼ਜ਼ ਇਸਤੇਮਾਲ ਕਰਾਂਗੇ ਜ਼ਿਆਦਾ, ਔਰ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਨੇ ਵੀ ਕਿਵੇਂ ਰੋਲ ਅਦਾ ਕੀਤਾ ਹੈ। ਇੰਗਲੈਂਡ ਦਾ ਜ਼ਿਕਰ ਤਾਂ ਹੁਣ ਜੋ ਕਿ ਡੀਕਲਾਸੀਫਾਈਡ ਡਾਕੂਮੈਂਟ ਤੋਂ ਜ਼ਾਹਰ ਹੈ ਕਿ ਮਾਰਗਰੇਟ ਥੈਚਰ ਨੇ ਕਿਵੇਂ ਆਪਣੀ MI6 ਜਿਹੜੀ ਇੰਟੈਲੀਜੈਂਸ ਏਜੰਸੀ ਹੈ ਉਸ ਦੇ ਐਕਸਪਰਟਸ ਨੂੰ ਭੇਜਿਆ, ਔਰ ਉਹਦੇ ਤੇ ਉਹ ਜਿਹੜਾ ਸਿੱਖ ਇਨਕੁਆਇਰੀ ਦੀ ਮੰਗ ਕਰ ਰਹੇ ਨੇ ਵੀ ਕੀ ਰੋਲ ਅਦਾ ਕੀਤਾ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ USSR ਇੱਕ ਐਸਾ ਮੁਲਕ ਸੀ ਜਿਹਨੇ ਹਮਲੇ ਤੋਂ ਬਾਅਦ ਖੁੱਲ ਕੇ ਇੰਦਰਾ ਗਾਂਧੀ ਦੀ ਹਮਾਇਤ ਕੀਤੀ ਇਸ ਦੇ ਲਈ, ਔਰ ਉਹਨਾਂ ਨੇ ਈਵਨ ਜਿਹੜੀ ਉਹਨਾਂ ਦੀ ਆਫੀਸ਼ੀਅਲ ਆਰਗਨ ਪ੍ਰਵਦਾ ਮਾਸਕੋ ਤੋਂ ਛਪਦੇ ਸੀ ਉਹਦੇ 'ਚ ਵੀ ਬਹੁਤ ਵੈਲਕਮ ਕੀਤਾ ਗਿਆ। ਔਰ ਅਸੀਂ ਵੀ ਇਸ ਦਾ ਮੈਂਸ਼ਨ ਕੀਤਾ ਕਿ USSR ਨੇ ਕੀਤਾ, ਔਰ ਸਾਡੇ ਕੁਝ ਵੀਰਾਂ ਨੇ ਉਹਨਾਂ ਦੇ ਬਾਰੇ ਸਬੂਤ ਮੰਗੇ ਕਿ ਜੀ ਤੁਸੀਂ USSR ਦਾ ਜਾਂ ਸੋਵੀਅਤ ਯੂਨੀਅਨ ਦਾ ਜ਼ਿਕਰ ਕੀਤਾ ਹੈ, ਇਜ਼ਰਾਈਲ ਦਾ ਕੀਤਾ ਹੈ, ਮੋਸਾਦ ਦਾ ਜਿਹੜੇ ਮੋਸਾਦ ਮੇਨ ਏਜੰਸੀ ਹੈ। ਸੋ ਅਸੀਂ ਥੋੜੀ ਜਿਹੀ, ਕਿਉਂਕਿ ਮੈਂ ਦੇਖੇ ਤਾਂ ਆਰਟੀਕਲ ਹੋਏ ਸੀ ਪਹਿਲਾਂ ਵੀ, ਪਰ ਕਈ ਵਾਰ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਹਰ ਚੀਜ਼ ਨੂੰ ਕੱਢ ਕੇ ਉਹਦਾ ਰੈਕੋਰਡ ਰੱਖੋ। ਔਰ ਇਹਦਾ ਹਾਲਾਂ ਬਾਕੀ ਤਾਂ ਕਲੀਅਰ ਚੱਲ ਹੀ ਰਿਹਾ ਸੀ। ਜਿਹੜੇ ਲੋਕ ਅਸੀਂ ਇਸ ਸਾਰੇ ਦੇ ਵਿੱਚ ਕਿਤੇ ਨਾ ਕਿਤੇ ਇਨਵੋਲਵ ਰਹੇ, ਸਾਨੂੰ ਪਤਾ ਸੀ ਕਿ ਉਹਨਾਂ ਦੀ ਜਿਹੜੀ ਸੋਵੀਅਤ ਯੂਨੀਅਨ ਦੀ ਪ੍ਰੋਕਸੀ ਆਊਟਫਿਟ ਪਾਰਟੀ CPI, ਕਮਿਊਨਿਸਟ ਪਾਰਟੀ ਆਫ ਇੰਡੀਆ ਭਾਰਤ ਦੇ ਵਿੱਚ, ਉਹਨਾਂ ਦਾ ਕੀ ਰੋਲ ਸੀ। ਐਮਰਜੈਂਸੀ ਵੇਲੇ ਕਿਵੇਂ ਉਹਨਾਂ ਨੇ ਇੰਦਰਾ ਗਾਂਧੀ ਦੀ ਹਮਾਇਤ ਕੀਤੀ, ਦਰਬਾਰ ਸਾਹਿਬ ਤੇ ਹਮਲੇ ਦੀ ਕਿਵੇਂ ਹਮਾਇਤ ਕੀਤੀ, ਔਰ ਕਿਵੇਂ ਫਿਰ ਪੂਰਾ ਇੱਕ ਦਹਾਕਾ ਜਿਹੜਾ ਉਹ ਖਾਲਿਸਤਾਨ ਦੇ ਖਿਲਾਫ ਸਰਕਾਰ ਨਾਲੋਂ ਵੀ ਅੱਗੇ ਹੋ ਕੇ ਕਮਿਊਨਿਸਟ ਪਾਰਟੀ ਆਫ ਇੰਡੀਆ ਔਰ ਪੰਜਾਬ ਵਿੱਚ ਈਵਨ ਜਿਹੜੀ ਦੂਸਰੀ ਧਿਰ ਵੀ ਸੀ CPIM ਦੀ, ਉਹਨਾਂ ਦਾ ਕੀ ਰੋਲ ਰਿਹਾ। ਲੇਕਿਨ ਇਸ ਦੇ ਉੱਤੇ ਇੱਕ ਬੜੀ ਕ੍ਰੈਡੀਬਲ ਐਵੀਡੈਂਸ ਹੈ। KGB ਦਾ ਇੱਕ ਕਾਫੀ ਵੱਡਾ ਜਿਹੜਾ ਬੰਦਾ ਸੀ ਉਹਨਾਂ ਦੀ ਖੁਫੀਆ ਏਜੰਸੀ ਦਾ ਅਧਿਕਾਰੀ, ਜਿਹਦਾ ਨਾਮ ਵਾਸਿਲੀ ਮਿਤਰੋਖਿਨ ਸੀ, ਉਹ 1990-91 ਦੇ ਵਿੱਚ ਉੱਥੋਂ ਦੌੜ ਕੇ ਉਦੋਂ ਟੁੱਟ ਗਿਆ ਸੀ USSR, ਉਹਦੇ 15 ਟੁਕੜੇ ਹੋ ਗਏ ਤੇ ਉਹ ਇੰਗਲੈਂਡ ਆ ਗਿਆ। ਔਰ ਉਹਨੇ ਫਿਰ ਇੱਕ ਕੈਂਬਰਿਜ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਮਿਸਟਰ ਕ੍ਰਿਸਟੋਫਰ ਐਂਡਰੋ, ਉਹਨਾਂ ਦੇ ਨਾਲ ਮਿਲ ਕੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਇੱਕ ਉਹਦੀ ਕਿਤਾਬ ਹੈ ਮਿਟਰੋਖਿਨ ਆਰਕਾਈਵਸ, ਇਹ 2 ਹਿੱਸਿਆਂ 'ਚ ਹੈ, ਔਰ ਇਹ ਮਿਟਰੋਖਿਨ ਆਰਕਾਈਵਸ ਦੇ ਵਿੱਚ KGB ਨੇ ਕਿੱਥੇ ਕਿੱਥੇ ਕੀ ਕੀਤਾ ਇਹ ਜਿਹੜਾ ਇਸ ਤੇ ਉਹਨੇ ਮੈਂਸ਼ਨ ਕੀਤਾ ਉਹਦੇ। ਲੇਕਿਨ ਜਿਹੜਾ ਸਿੱਖ ਫੈਕਟਰ ਨਾਲ ਸੰਬੰਧਿਤ ਗੱਲ ਹੈ ਉਸ ਦੀ ਇਸ ਕਿਤਾਬ ਚੋਂ ਰਸ਼ੀਅਨ ਸਪਾਈ ਦੀ, ਉਹ ਮੈਂ ਜ਼ਰੂਰ ਕੋਟ ਕਰਨਾ ਚਾਹੁੰਦਾ। ਹੁਣ ਉਹਦੇ 'ਚ ਜਿਹੜਾ ਉਹਦਾ ਸੈਕੰਡ ਪਾਰਟ ਹੈ ਕਿਤਾਬ ਦਾ, ਉਹਦੇ 'ਚ ਉਹਨੇ ਕਿਹਾ, ਮਿਤਰੋਖਿਨ ਨੇ ਕਹਿੰਦਾ, one of the main aims of KGB active measures in the early 1980s was to manufacture evidence that the CIA and Pakistani intelligence were behind the growth of Sikh separatism in the Punjab। ਉਹਨੇ ਕਿਹਾ ਵੀ ਜਿਹੜੀ KGB ਦੀ, ਜਿਹੜੀ ਉਹਨਾਂ ਦੀ ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ ਹੈ, ਜਿਹੜੇ ਉਹਨਾਂ ਦੇ ਅੱਡ-ਅੱਡ ਤਰੀਕੇ ਸੀ ਉਹਨੂੰ ਪ੍ਰਭਾਵਿਤ ਕਰਨ ਦੇ ਸਿੱਖ ਲਹਿਰ ਨੂੰ, ਉਹਨਾਂ 'ਚ ਕੀ ਸੀ, ਔਰ ਅਰਲੀ 1980 'ਚ ਸੀ ਕਿ ਭਾਈ ਇਸ ਕਿਸਮ ਦੀ ਐਵੀਡੈਂਸ ਬਣਾਓ, ਮੈਨੂਫੈਕਚਰ ਹੁੰਦਾ ਕ੍ਰੀਏਟ ਕਰੋ, ਝੂਠ ਬਣਾਓ, ਜਿਹੜੀ ਇਹ ਗੱਲ ਸਾਬਤ ਕਰੇ ਕਿ ਅਮਰੀਕਾ ਦੀ ਖੁਫੀਆ ਏਜੰਸੀ CIA ਤੇ ਪਾਕਿਸਤਾਨ ਦੀ ਜਿਹੜੀ ਖੁਫੀਆ ਏਜੰਸੀ ਹੈ ਉਹਨਾਂ ਦੀ ਇੰਟੈਲੀਜੈਂਸ ਜ਼ਾਹਰ ਹੈ ISI, ਉਹ ਜਿਹੜਾ ਪੰਜਾਬ ਦੇ ਵਿੱਚ ਸਿੱਖ ਅਲਗਾਵਵਾਦ ਚੱਲ ਰਿਹਾ ਹੈ, ਸਿੱਖਾਂ ਦੀ ਆਜ਼ਾਦੀ ਦੀ ਤਹਿਰੀਕ ਜਿਹੜੀ ਹੈ, ਇਹਨੂੰ ਅਮਰੀਕਾ ਦੀ CIA ਔਰ ਪਾਕਿਸਤਾਨ ਦੀ ISI ਜਿਹੜੀ ਹੈ ਉਹ ਸਪੋਰਟ ਕਰ ਰਹੀ ਹੈ। ਉਹਨੇ ਕਿਹਾ ਜੀ KGB ਨੇ
ਇੱਕ ਸਾਡੀ ਟਾਸਕ ਸੀ ਕਿ ਇਹ ਅਸੀਂ ਉਹ ਮੈਨੂਫੈਕਚਰ ਕਰਨਾ। ਹੁਣ ਇਸ ਦੇ ਉੱਤੇ ਫਿਰ ਉਹ ਕਹਿੰਦਾ ਹੈ ਕਿ 1983 ਚ ਜਦੋਂ ਰਾਜੀਵ ਗਾਂਧੀ ਮਾਸਕੋ ਆਇਆ ਤਾਂ ਅਸੀਂ ਉਹਨੂੰ ਇਹ ਗੱਲ ਮਨਵਾ ਲਈ ਕਿ ਪੰਜਾਬ ਦੇ ਵਿੱਚ ਜਿਹੜੀ ਗੜਬੜ ਹੈ ਉਹ ਅਮਰੀਕਾ ਕਰਾ ਰਿਹਾ, ਔਰ ਉਹਨੇ ਵਾਪਸ ਜਾਂਦਿਆਂ ਹੀ, ਭਾਰਤ ਜਾਂਦਿਆਂ ਹੀ ਰਾਜੀਵ ਗਾਂਧੀ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਮਸਲੇ ਨੂੰ ਵਿਗਾੜਨ ਲਈ ਅਮਰੀਕਾ ਜ਼ਿੰਮੇਵਾਰ ਹੈ। ਹਾਲਾਂਕਿ ਅਮਰੀਕਾ ਦੀ ਇਸ ਮਸਲੇ ਦੇ ਵਿੱਚ ਇਹ ਤਾਂ ਸਾਨੂੰ ਵੀ ਪਤਾ ਹੈ ਵੀ ਅਮਰੀਕਾ ਨੇ ਕਿਹੜੀ ਮਦਦ ਕੀਤੀ ਹੈ, ਉਦੋਂ ਕੀ ਕਰਨੀ ਸੀ, ਅੱਜ ਕੀ ਕੀਤੀ ਹੈ 30 ਸਾਲ ਬਾਅਦ ਵੀ। ਲੇਕਿਨ ਇਹ ਗੱਲ, ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੈ ਕਿ KGB ਜਿਹੜੀ ਕਿ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਹ ਨੂੰ ਜਿਹੜਾ ਉਹ ਟ੍ਰੇਨਡ ਕਰ ਰਹੀ ਸੀ ਔਰ ਇਹ ਸਾਰੇ ਸਿੱਖ ਫੈਕਟਰ ਦੇ ਬਿਹਾਈਂਡ ਸੀ। ਈਵਨ ਰਾਜੀਵ ਗਾਂਧੀ ਤੋਂ ਵੀ ਉਹਨਾਂ ਨੇ ਬਿਆਨ ਦਵਾਇਆ ਕਿ ਇਸ ਸਾਰੇ ਨੂੰ ਜਿਹੜਾ ਇਹ CIA ਔਰ ਪਾਕਿਸਤਾਨ ਦੀ ISI ਕਰ ਰਹੀ। ਫਿਰ ਮਿਤਰੋਖਿਨ ਇੱਥੇ ਨਹੀਂ ਰੁਕਦਾ, ਉਹਨੇ ਕਿਹਾ ਜੀ ਹਮਲਾ ਹੋ ਗਿਆ ਜੂਨ 84 ਦਾ ਜਿਹੜਾ। ਫਿਰ ਉਹਨੇ ਕਿਹਾ ਕਿ the Soviet Union, like the Communist Party of India, quickly expressed full understanding of the steps taken by the Indian government to curb terrorism. ਉਹਨਾਂ ਨੇ ਕਿਹਾ ਜੀ ਕਿ ਜਿਵੇਂ ਭਾਰਤ, ਸਾਡੀ ਜਿਹੜੀ ਪਾਰਟੀ ਸੀ CPI, ਉਹਨੇ ਵੀ ਔਰ ਸਾਡੀ ਹਕੂਮਤ ਨੇ ਵੀ ਸੋਵੀਅਤ ਯੂਨੀਅਨ ਦੀ ਸਰਕਾਰ ਨੇ ਇੱਕਦਮ ਇਸ ਦੇ ਉੱਤੇ ਜਿਹੜਾ ਭਾਰਤ ਦੀ ਸਰਕਾਰ ਦੀ ਸ਼ਲਾਘਾ ਕੀਤੀ ਕਿ ਉਹਨਾਂ ਨੇ ਬਿਲਕੁਲ ਠੀਕ ਸਟੈਪ ਲਏ ਨੇ। ਸੋ ਮੈਂ ਸਮਝਦਾ ਹਾਂ ਕਿ ਬਈ ਉਸ ਤੋਂ ਬਾਅਦ CPI ਦਾ, ਕਮਿਊਨਿਸਟਾਂ ਦਾ ਕੀ ਰੋਲ ਰਿਹਾ 10 ਸਾਲ 'ਚ, ਇਹ ਇਸ ਬਾਰੇ ਬਹੁਤ ਕੁਝ ਹੈ, ਲੇਕਿਨ ਮੈਂ ਇਸ ਵੇਰ ਵਿੱਚ ਨਹੀਂ ਜਾਵਾਂਗਾ। ਹੁਣ ਇਸ ਤੋਂ ਵੱਡਾ ਹੋਰ ਕਿਹੜਾ ਸਬੂਤ ਚਾਹੀਦਾ ਹੈ ਕਿ ਸੋਵੀਅਤ ਯੂਨੀਅਨ ਨੇ ਕੀ ਰੋਲ ਅਦਾ ਕੀਤਾ? ਇਹ KGB ਦਾ ਮੇਨ ਬੰਦਾ ਜਿਹੜਾ ਉੱਥੋਂ ਡਿਫਲੈਕਟ ਕਰਦਾ ਹੈ ਟੁੱਟਣ ਤੋਂ ਬਾਅਦ, ਇਹ ਡਾਕੂਮੈਂਟ ਕਰ ਰਿਹਾ ਕਿ ਭਾਈ ਅਸੀਂ ਇਹ ਮੈਨੂਫੈਕਚਰ ਕੀਤੇ, ਸਬੂਤ ਕਨਵਿੰਸ ਕੀਤਾ ਰਾਜੀਵ ਗਾਂਧੀ ਜਾਂ ਦੂਜੇ ਨੂੰ। ਹਾਲਾਂਕਿ ਇਹਦੇ ਜ਼ਿੰਮੇ ਇਹੀ ਕੰਮ ਹੋਏਗਾ, ਇਹਦੇ ਕੋਲ ਇੰਨੀ ਕੁ ਜਾਣਕਾਰੀ ਹੈ। ਕਿਵੇਂ ਪੋਲੀਟੀਕਲੀ ਇੰਦਰਾ ਗਾਂਧੀ ਨਾਲ ਕੌਣ ਡੀਲ ਕਰਦਾ ਸੀ, ਕਿਵੇਂ ਇਹਨੂੰ ਜਿਹੜਾ ਅਮਰੀਕਾ ਔਰ ISI ਦਾ ਪਲਾਟ ਬਣਾਇਆ, ਇਹਦੇ ਚ ਫਿਰ ਕੋਈ ਦੋ ਰਾਵਾਂ ਨਹੀਂ ਨੇ ਕਿ ਕਿੰਨਾ ਵੱਡਾ ਰੋਲ ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ ਨੇ ਇਸ ਹਮਲੇ 'ਚ ਪਲੇ ਕੀਤਾ। ਹੁਣ ਗੱਲ ਅਸੀਂ ਸੈਂਸਿਟਿਵ ਹੈ, ਜਦੋਂ ਅਸੀਂ ਮੋਸਾਦ ਦੀ ਗੱਲ ਕਰਦੇ ਹਾਂ, ਇਜ਼ਰਾਈਲ ਦੀ ਕਰਦੇ ਹਾਂ, ਅਸੀਂ ਇਹ ਵੀ ਨਹੀਂ ਹੈ ਕਿ ਕਿਸੇ ਦੇ ਕਹਿਣ ਤੇ ਕਿਸੇ ਨੂੰ ਮਾੜਾ ਚੰਗਾ ਕਹਿਣਾ ਚਾਹੁੰਦੇ ਹਾਂ। ਸਾਡੀ ਤਾਂ ਇਹ ਕੋਸ਼ਿਸ਼ ਹੈ ਕਿ ਭਾਈ ਅਸੀਂ ਆਪਣੀ ਲਹਿਰ ਖਾਲਿਸਤਾਨ ਲਈ ਜੋ ਵੀ ਸਾਡੀ ਮਦਦ ਕਰ ਸਕਦਾ ਕਰੇ। ਹਾਲਾਂਕਿ ਅਜੇ ਤੱਕ ਕਿਸੇ ਨੇ ਕੀਤੀ ਨਹੀਂ ਹੈ, ਲੇਕਿਨ ਇਜ਼ਰਾਈਲ, ਔਰ ਮੈਨੂੰ ਇਸ ਦਾ ਦੁੱਖ ਇਸ ਲਈ ਵੀ ਹੁੰਦਾ ਹੈ ਕਿ ਬਹੁਤ ਵਾਰ ਅਸੀਂ ਖਾਲਿਸਤਾਨ ਮਾਡਲ ਦੀ ਗੱਲ ਕਰਦੇ ਹਾਂ, ਪਾਕਿਸਤਾਨ ਮਾਡਲ ਦਾ ਜ਼ਿਕਰ ਕਰਦੇ ਹਾਂ, ਕਿਉਂਕਿ ਉਹ ਵੀ ਧਰਮ ਦੀ ਪਰਸੀਕਿਊਸ਼ਨ ਔਰ ਇੱਕ ਅੱਡ ਆਈਡੈਂਟੀਟੀ ਦੇ ਉੱਤੇ ਇੱਕ ਕਾਇਦੇ ਆਜ਼ਮ ਨੇ ਮੁਲਕ ਲਿਆ। ਇਸੇ ਤਰ੍ਹਾਂ ਅਸੀਂ ਇਜ਼ਰਾਈਲ ਦੀ ਗੱਲ ਵੀ ਕਰਦੇ ਹਾਂ, ਹਾਲਾਂਕਿ ਜੋ ਫਲਸਤੀਨੀਆਂ ਨਾਲ ਕਰ ਰਹੇ ਨੇ ਉਹਨੂੰ ਅਸੀਂ ਕੰਡੈਮ ਕਰਦੇ ਹਾਂ, ਪਰ ਇੱਕ ਉਹਨਾਂ ਦੀ ਸਟਰਗਲ ਦੀ ਗੱਲ ਵੀ ਕਰਦੇ ਹਾਂ, ਰੈਜ਼ਿਲੀਅੰਸ ਦੀ ਗੱਲ ਵੀ ਕਰਦੇ ਹਾਂ ਕਿ 2-3 ਹਜ਼ਾਰ ਸਾਲ ਦੀ ਪਰਸੀਕਿਊਸ਼ਨ ਤੋਂ ਬਾਅਦ ਉਹਨਾਂ ਨੇ ਮੁਲਕ ਲਿਆ। ਪਰ ਅਫਸੋਸ ਇਸ ਗੱਲ ਦਾ ਹੈ ਕਿ ਕਿਵੇਂ ਜੋ ਕੁਝ ਨਾਜ਼ੀਆਂ ਨੇ ਉਹਨਾਂ ਦੇ ਨਾਲ ਕੀਤਾ ਉਹ ਆਪਣੇ ਫਲਸਤੀਨੀ ਲੋਕਾਂ ਨਾਲ ਕਰ ਰਹੇ ਨੇ। ਵਿਦਨ ਇਜ਼ਰਾਈਲ ਜਿਹੜੇ ਅਰਬ ਪੋਪੂਲੇਸ਼ਨ ਹੈ ਉਹਨਾਂ ਦੇ ਨਾਲ ਕਰ ਰਹੇ ਨੇ, ਔਰ ਕਿਵੇਂ ਹਿੰਦੂ ਤਵੀਆਂ ਦੇ ਨਾਲ ਬਗਲਗੀਰ ਹੋ ਕੇ ਕਿਸ ਕਿਸਮ ਦਾ ਰੋਲ ਉਹਨਾਂ ਨੇ ਅੱਜ ਤੱਕ ਕਰ ਹੀ ਰਹੇ ਨੇ। ਹੁਣ ਤਾਂ ਖੁੱਲ ਕੇ ਹੈ, ਪਰ ਜੂਨ 84 ਦੇ ਹਮਲੇ ਵੇਲੇ ਜਿਹੜੇ ਕਮਾਂਡੋ ਵਰਤੇ ਗਏ ਖਾਸ ਤੌਰ ਤੇ, ਉਹ ਕਿਵੇਂ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਨੇ ਇਜ਼ਰਾਈਲ ਦੇ ਵਿੱਚ ਟ੍ਰੇਨਡ ਕੀਤੇ। ਔਰ ਇਹ ਕੋਈ ਕਿਸੇ ਸਿੱਖ ਆਰਗੇਨਾਈਜੇਸ਼ਨ ਦਾ ਬਲੇਮ ਜਾਂ ਕਲੇਮ ਨਹੀਂ ਹੈ ਐਵੇਂ ਕਹਿਣਾ। ਇੰਡੀਆ ਟੁਡੇ ਦੀ ਇੱਕ ਸਟੋਰੀ ਜਿਹੜੀ ਮੈਂ ਦੇਖੀ ਹੋਈ ਸੀ, ਪਰ ਹੁਣ ਉਹ ਸਾਹਮਣੇ ਆਈ ਹੈ ਰਿਸਰਚ ਤੋਂ ਬਾਅਦ, ਔਰ ਇਹ 6 ਜੂਨ 2018 ਨੂੰ ਯਾਨੀ ਕਿ 2 ਸਾਲ ਪਹਿਲਾਂ ਇੰਡੀਆ ਟੁਡੇ ਨੇ ਕੈਰੀ ਕੀਤੀ। ਲਿਖਣ ਵਾਲੇ ਵੀ ਬ੍ਰਾਹਮਣ ਸੱਜਣ ਨੇ ਔਰ ਉਹਨਾਂ ਦਾ ਨਾਮ ਹੈ ਪ੍ਰਭਾਸ਼ ਕੁਮਾਰ ਦੱਤਾ, ਔਰ ਇਸ ਦਾ ਜਿਹੜਾ ਉਨਮਾਨ ਜਾਂ ਸਿਰਲੇਖ ਹੈ ਇਜ਼ਰਾਈਲਸ ਇਨਵਿਜ਼ੀਬਲ ਹੈਂਡ behind Operation Blue Star of 1984, a group of special commandos entered the Golden Temple on June 6 in 1984 to carry out Operation Blue Star. The commandos had been trained in Israel to combat terrorists in urban surroundings. और इधर बिल्कुल के जड़ा अनदिस्ता हथ इजराइल दा दरबार साहब ते हमले
ਔਰ ਜਿਹੜੇ ਕਮਾਂਡੋਆਂ ਨੇ ਹਮਲਾ ਕੀਤਾ ਇਹ ਇਜ਼ਰਾਈਲ ਦੇ ਵਿੱਚ ਟ੍ਰੇਨਡ ਕੀਤੇ ਗਏ ਸੀ। ਇਹ ਕੋਈ ਬਹੁਤ ਲੰਬਾ ਆਰਟੀਕਲ ਤਾਂ ਨਹੀਂ ਹੈ, ਪਰ ਮੈਂ ਇਸ ਦੀ ਬਹੁਤੀ ਡਿਟੇਲ 'ਚ ਨਹੀਂ ਜਾਵਾਂਗਾ। ਔਰ ਪਹਿਲਾਂ ਤਾਂ ਉਹਨੇ ਸੀਨ ਬਿਆਨ ਕੀਤਾ ਕਿ ਕਿਵੇਂ ਪਿੰਡਾਂ ਵਾਲੇ ਜਿਹੜੇ ਨੇ ਔਰ ਉਹਨਾਂ ਨੇ ਆਕੂਪਾਈ ਕੀਤਾ ਸੀ ਦਰਬਾਰ ਸਾਹਿਬ, ਉਹਨਾਂ ਦੇ ਨਾਲ ਆਰਮਡ ਮੈਨ ਸੀ। ਔਰ ਇਹ ਸਾਰੇ ਜਿਹੜੇ ਨੇ ਪ੍ਰੈਜ਼ੀਡੈਂਟ ਰੂਲ ਜਿਹੜਾ ਪੰਜਾਬ ਜਦੋਂ ਲੱਗਾ ਹੋਇਆ ਸੀ ਉਦੋਂ ਉਹਨਾਂ ਨੇ ਸਰਕਾਰ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਔਰ ਖਾਲਿਸਤਾਨ ਦਾ ਐਲਾਨ। ਇਹ ਬਿਲਕੁਲ ਗਲਤ, ਯਾਨੀ ਇਹ ਹੁਣ ਇਹ ਆਪਣੀ ਹਿੰਦੂਤਵੀ ਮੈਜੋਰਿਟੀ ਕਰਾਊਡ ਨੂੰ ਕਨਵਿੰਸ ਕਰਨ ਲਈ ਹੈ ਕਿ ਜੀ ਕਿੰਨਾ ਜ਼ਰੂਰੀ ਸੀ ਦਰਬਾਰ ਸਾਹਿਬ ਤੇ ਹਮਲਾ, ਨਹੀਂ ਤਾਂ ਉਹਨਾਂ ਨੇ ਤਾਂ ਸਟੇਟ ਦੀ ਤਾਕਤ ਨੂੰ ਵੰਗਾਰ ਦਿੱਤਾ ਸੀ, ਖਾਲਿਸਤਾਨ ਦਾ ਐਲਾਨ ਕਰ ਦਿੱਤਾ ਸੀ। ਔਰ ਉਹਨੇ ਕਿਹਾ ਜੀ ਇੰਦਰਾ ਗਾਂਧੀ ਨੇ ਫਿਰ ਡਿਸਾਈਸਿਵ ਐਕਸ਼ਨ ਲੈਣ ਦਾ ਫੈਸਲਾ ਕੀਤਾ। ਹੁਣ ਮੈਂ ਸਪੈਸ਼ਲ ਗਰੁੱਪ ਕਮਾਂਡੋਜ਼ ਦੀ ਗੱਲ ਕਰਦਾ ਕਿ ਉਹਨੇ ਕਿਹਾ ਕਿ the commandos who entered Golden Temple on June 6, 1984 were part of special group of 56th Commando Company of the Indian Army। ਇਹ 56 ਕਮਾਂਡੋ ਕੰਪਨੀ ਦੇ ਸਪੈਸ਼ਲ ਜਵਾਨ ਸੀ। They were the only unit of the Indian force to have received specialized training to fight terrorists having taken control of a sensitive public place and deal with a hostage like situation। ਹੁਣ ਕਿਉਂਕਿ ਮੋਸਾਦ ਨੂੰ ਇਸ ਗੱਲ ਦੇ ਲਈ ਬੜਾ ਮਾਹਿਰ ਮੰਨਿਆ ਜਾਂਦਾ ਹੈ, ਉਹਨਾਂ ਦੇ ਬਾਰੇ ਹੈ ਵੀ ਕਿਵੇਂ ਉਹਨਾਂ ਨੇ ਜਿਹੜਾ ਐਂਟੈਬੇ 에ਅਰਪੋਰਟ ਦੇ ਵਿੱਚ ਜਦੋਂ ਹੌਸਟੇਜ ਲੈ ਲਏ ਸੀ ਯੁਗਾਂਡਾ 'ਚ, ਕਿਵੇਂ ਉਹਨਾਂ ਨੂੰ ਰੈਸਕਿਊ ਕੀਤਾ ਸੀ। ਔਰ ਇਹ ਜਿਹੜੇ ਕਮਾਂਡੋ ਸਪੈਸ਼ਲੀ ਇਹਨਾਂ ਨੇ ਭੇਜੇ ਮੋਸਾਦ ਦੀ ਟ੍ਰੇਨਿੰਗ ਦੇ ਲਈ, ਇਹ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਔਰ ਇਹ 1981 'ਚ ਇਹਨਾਂ ਦੀ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਹੈ। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਕਿਵੇਂ ਕੰਟਰਾਈਵ ਕੀਤੀ ਸਿਚੁਏਸ਼ਨ ਇੰਡੀਅਨ ਗਵਰਨਮੈਂਟ ਨੇ ਕਿ ਉਹਨਾਂ ਨੇ ਹਮਲਾ ਕਰਨਾ ਹੈ, 81 'ਚ ਤਾਂ ਅਜੇ ਉਹ ਸਿਚੁਏਸ਼ਨ ਵੀ ਨਹੀਂ ਸੀ ਕਿ ਕੋਈ ਪਿੰਡਾਂ ਵਾਲੇ ਵੀ ਦਰਬਾਰ ਸਾਹਿਬ ਨਹੀਂ ਸੀ ਆਏ। ਧਰਮ ਯੁੱਧ ਮੋਰਚਾ ਤਾਂ 82 'ਚ ਸ਼ੁਰੂ ਹੁੰਦਾ ਹੈ, ਪਰ ਜਿਹੜੇ ਸਬੂਤ ਨੇ ਕਿ ਕਿਵੇਂ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਇਹ ਪ੍ਰੈਕਟਿਸ ਕਰ ਰਹੇ ਸੀ, ਕਿਵੇਂ 82 ਦੇ ਵਿੱਚ ਵੈਸਟਰਨ ਕਮਾਂਡ ਦੇ ਲੈਫਟੀਨੈਂਟ ਜਨਰਲ ਸਿਨਹਾ ਤੋਂ ਇਹਨਾਂ ਨੇ ਟੈਂਕ ਮੰਗੇ, ਜਿਹੜਾ ਉਹਨੇ ਨਾ ਕਰ ਦਿੱਤੀ। ਉਹਨੇ ਕਿਹਾ ਜੀ 90,000 ਸਿੱਖ ਨੇ ਫੌਜ ਦੇ ਵਿੱਚ ਔਰ ਇਹ ਫੌਜ ਆਪਣੇ ਲੋਕਾਂ ਲਈ ਨਹੀਂ ਹੈ। ਉਹਨੂੰ ਸੁਪਰਸੀਡ ਕਰਕੇ ਕਿਵੇਂ ਜਨਰਲ ਵੈਦਿਆ ਨੂੰ ਜਨਰਲ ਬਣਾਇਆ ਗਿਆ। ਪਰ ਇਹ 81 ਦੇ ਵਿੱਚ ਇਹ ਐਸਜੀ ਜਿਹੜਾ ਸਪੈਸ਼ਲ ਗਰੁੱਪ ਹੈ ਕਮਾਂਡੋਜ਼ ਦਾ ਕ੍ਰੀਏਟ ਕੀਤਾ ਜਾਂਦਾ ਹੈ। The Israeli trainers were Mossad commandos who had conducted ਔਰ ਫਿਰ ਉਹਨੇ ਉਹਦਾ ਐਂਟੈਬੋ ਦਾ ਜਿਹੜਾ ਯੁਗਾਂਡਾ ਦਾ ਆਪਰੇਸ਼ਨ ਹੈ ਉਹਦੀ ਗੱਲ ਕੀਤੀ ਹੈ ਕਿ ਉਹਨਾਂ ਨੇ ਜਿਨ੍ਹਾਂ ਨੇ ਉਹ ਐਂਟੈਬੋ ਯੁਗਾਂਡਾ 에ਅਰਪੋਰਟ ਤੋਂ ਹੌਸਟੇਜ ਨੂੰ ਰੈਸਕਿਊ ਕੀਤਾ ਸੀ, ਉਹਨਾਂ ਨੇ ਇਹਨਾਂ ਕਮਾਂਡੋਜ਼ ਨੂੰ ਟ੍ਰੇਨਡ ਕੀਤਾ। ਔਰ ਇਹ ਨਾਲ ਹੀ ਇਹ ਕਹਿ ਰਿਹਾ ਇੰਡੀਆ did not have diplomatic ties with Israel at that time and the training had been coordinated by RAW which had its own arrangement with Mossad। ਹੁਣ ਬੇਸ਼ੱਕ ਜਿਹੜਾ ਇਹਨਾਂ ਦੇ ਦੋਨੋਂ ਹਕੂਮਤਾਂ ਦੇ ਡਿਪਲੋਮੈਟਿਕ ਸਬੰਧ ਨਹੀਂ ਸੀ, ਲੇਕਿਨ ਰਾਰ ਮੋਸਾਦ ਜਿਹੜੇ ਨੇ ਉਹਨਾਂ ਦੇ ਆਪਣੇ ਸਬੰਧ ਸੀ। The training was provided to Indian SG commandos at the secret base of Seret Matkal। ਇਹ ਕੋਈ ਇਜ਼ਰਾਈਲ 'ਚ ਥਾਂ ਹੋਏਗੀ, ਉੱਥੇ ਗੁਪਤ ਬੇਸ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ। ਫਿਰ ਅੱਗੋਂ ਨੂੰ ਹੋਰ ਕਲੀਅਰ ਕਰਦਾ ਹੈ The Indian commandos underwent special anti-terror training for over 3 weeks। 3 ਹਫ਼ਤੇ ਉਹਨਾਂ ਦੀ ਜਿਹੜੀ ਇੰਟੈਂਸਿਵ ਟ੍ਰੇਨਿੰਗ ਹੋਈ ਔਰ ਉਹਦੇ 'ਚ ਇਹ ਸੀ ਕਿ ਕਿਵੇਂ ਬਿਜ਼ੀ ਸਟਰੀਟਸ, ਮੇਜ਼ ਆਫ ਬਿਲਡਿੰਗਸ, ਵਹੀਕਲਸ। ਔਰ ਉਹਨੇ ਕਿਹਾ ਜੀ ਇਹ ਬਹੁਤ ਕਾਮਯਾਬ ਰਹੀ ਟ੍ਰੇਨਿੰਗ ਕਿਉਂਕਿ ਉਹਨਾਂ ਨੇ ਇਹੀ ਕਮਾਂਡੋ ਸੀ ਜਿਨ੍ਹਾਂ ਨੇ those who entered Golden Temple at 10:30 PM on June 6, 34 years ago। ਕਿਉਂਕਿ 2018 ਜਿਹਨੇ ਆਰਟੀਕਲ ਲਿਖਿਆ ਕਿ ਇਹੀ ਕਮਾਂਡੋ ਉੱਥੇ ਉਤਰੇ। ਹੁਣ ਉਹਨਾਂ ਦੇ ਕੋਲ ਕੀ ਸੀ ਕਮਾਂਡੋਸ ਕੋਲ, ਜਿਸ ਤੋਂ ਤੁਸੀਂ ਅੰਦਾਜ਼ਾ ਲਾਓ ਜਦੋਂ ਅਸੀਂ ਸਿੰਘ ਯੋਧਿਆਂ ਦੀ ਬਹਾਦਰੀ ਦੀ ਗੱਲ ਕਰਦੇ ਹਾਂ ਤੇ ਇਹ ਕਮਾਂਡੋ ਜਿਨ੍ਹਾਂ ਨੂੰ ਇਜ਼ਰਾਈਲ ਦੀ ਮੋਸਾਦ ਨੇ ਟ੍ਰੇਨਡ ਕੀਤਾ ਔਰ ਉਹਨਾਂ ਦੇ ਕੋਲ ਕੀ ਇਕਵਿਪਮੈਂਟ ਸੀ। ਕਮਾਂਡੋਜ਼ ਵਰ ਇਨ ਬਲੈਕ ਫਟੀਗਸ, ਕਾਲੇ ਉਹਨਾਂ ਦੇ ਕੱਪੜੇ ਸੀ, ਐਂਡ ਵੋਰ ਨਾਈਟ ਵਿਜ਼ਨ ਗਲਾਸਿਸ। ਰਾਤ ਨੂੰ ਵੀ ਹਨੇਰੇ 'ਚ ਵੀ ਨਜ਼ਰ ਆਉਂਦੇ ਕਿਉਂਕਿ ਸਭ ਕੁਝ ਕੱਟ ਆਫ ਕੀਤਾ ਸੀ, ਲੇਕਿਨ ਇਹ ਜਿਹੜੇ ਨਾਈਟ ਵਿਜ਼ਨ ਗਲਾਸਿਸ ਉਹਨਾਂ ਦੇ ਪਾਏ ਹੋਏ ਸੀ। M1 ਸਟੀਲ ਹੈਲਮਟਸ, ਸਿਰ ਦੇ ਉੱਤੇ ਉਹਨਾਂ ਦੇ ਸਟੀਲ ਹੈਲਮਟ, ਬੁਲੇਟ ਪ੍ਰੂਫ ਜੈਕਟਸ and carried sophisticated guns including AK-47 assault rifles। ਹੁਣ ਤੁਸੀਂ ਇਹ ਦੇਖ ਲਓ ਕਿ ਸਨਦਬੱਧ ਨੇ, ਬੁਲੇਟ ਪ੍ਰੂਫ ਜੈਕਟ ਹੈ, ਸਿਰ ਤੇ ਹੈਲਮਟ ਹੈ, AK-47 ਹੈ, ਨਾਈਟ ਵਿਜ਼ਨ ਗਲਾਸਿਸ ਨੇ,
commandos were capable of jogging at a speed of 40 किलोमीटर पर आवर कि इन्ने फिजिकली फिट सी कि ਉਹ ਜੇ ਜੌਗ ਕਰਨ ਤੇ 40 ਕਿਲੋਮੀਟਰ ਇੱਕ ਘੰਟੇ 'ਚ ਜਾ ਸਕਦੇ ਸੀ। ਸੋ ਜਿਹੜਾ ਫਾਈਨੈਸਟ ਉਹਨਾਂ ਦੀ ਕਰੀਮ ਸੀ ਫੌਜ ਦੀ ਕਮਾਂਡੋਆਂ ਦੀ ਇਜ਼ਰਾਈਲੀ ਟ੍ਰੇਨਡ ਮਸਾ ਉਹਨੂੰ ਉਹ ਲਿਆਏ। ਔਰ ਹੁਣ ਉਹਨਾਂ ਦੇ ਨਾਲ ਹੋਇਆ ਕਿ ਇਹ ਤਾਂ ਉਹਨਾਂ ਦੇ ਜਨਰਲ ਬਰਾੜ ਦੀ ਕਿਤਾਬ ਦੱਸ ਦੇਗੀ ਕਿ ਭਾਈ ਇਹਨਾਂ ਕਮਾਂਡੋਆਂ ਦੇ ਕਿਵੇਂ ਫਿਰ ਚੀਥੜੇ ਵੀ ਉੱਡੇ ਤੇ ਅਲਟੀਮੇਟਲੀ ਉਹਨਾਂ ਨੇ ਡਿਸਬੈਂਡ ਕਰਤਾ ਇਹ ਸਾਰਿਆਂ ਨੂੰ। ਫਿਰ 85 86 ਚ ਨਵੀਂ ਜਿਹੜੀ ਆ ਉਹਨਾਂ ਨੇ ਕ੍ਰੀਏਟ ਕੀਤੀ। ਉਹਨੇ ਕਿਹਾ ਕਿ ਭਾਈ ਇੱਧਰ ਭਾਵੇਂ ਇਹ ਸੀ ਪਰ ਦੂਜੇ ਪਾਸੇ ਜਨਰਲ ਸੁਬੇਗ ਸਿੰਘ ਨੇ ਜਿਹਨੂੰ ਮੈਡਲ ਮਿਲੇ ਸੀ, ਜਿਹਨੇ ਮੁਕਤੀ ਬਾਹਿਨੀ ਨੂੰ ਟ੍ਰੇਨਡ ਕੀਤਾ ਸੀ। ਔਰ ਇਹ ਜਿਹੜੇ ਨੇ the special SG commandos faced tough resistance and were met with unexpected firepower from those hiding inside Golden Temple. Additional units of the army was pressed into action. ਹੁਣ ਜਦੋਂ ਬਰਾੜ ਕਹਿੰਦਾ ਸੀ ਜੀ ਇਹ 2 ਘੰਟੇ ਦਾ ਕੰਮ ਆ, ਕਹਿੰਦੇ ਜੀ ਸਾਡੇ ਕੋਲ ਇਜ਼ਰਾਈਲੀ ਟ੍ਰੇਨਡ ਕਮਾਂਡੋ ਨੇ, ਇਹ ਅੰਦਰ ਜਾਣਗੇ, ਅੰਦਰ ਚੁੱਕ ਕੇ ਲਿਆਣਗੇ ਸਣੇ ਪਿੰਡਾਂ ਵਾਲੇ ਸਾਰਿਆਂ ਨੂੰ, 2 ਘੰਟੇ ਦਾ ਕੰਮ ਹੈ। ਪਰ ਇਹ ਗੱਲ ਕਦੀ ਕਮਾਂਡੋਆਂ ਤੇ ਨਹੀਂ, ਫੌਜ ਦੇ ਵੀ, ਡਰਾਈਵਰ ਵੀ ਤੇ ਅਲਟੀਮੇਟਲੀ 10 ਔਰ 11 ਵਿਜੰਤਾ ਟੈਂਕ ਜਿਹੜੇ ਨੇ ਉਹਨਾਂ ਦੇ ਨਾਲ, ਔਰ ਉਹ ਵੀ 72 ਘੰਟੇ ਬਾਅਦ। ਸੋ ਇੱਕ ਪਾਸੇ ਸਿੱਖ ਬਹਾਦਰੀ ਦੀ ਦਾਸਤਾਨ ਹੈ ਜਿਹੜੀ ਅਸੀਂ ਸਾਰੇ ਪੀਰੀਅਡ ਦੇ ਵਿੱਚ ਡਿਸਕਸ ਕੀਤੀ, ਪਰ ਮੈਂ ਇਹ ਦੋਨੋਂ ਸਬੂਤ ਜ਼ਰੂਰ ਦੇਣਾ ਚਾਹੁੰਦਾ ਸੀ ਤਾਂ ਕਿ ਇਸ ਗੱਲ ਦਾ ਭੁਲੇਖਾ ਨਾ। ਔਰ ਇੰਡੀਆ ਟੁਡੇ ਜਿਹੜਾ ਬਿਲਕੁਲ ਕਮਿਊਨਲ, ਜਿਹਦਾ ਐਡੀਟਰ ਸ਼ੇਖਰ ਗੁਪਤਾ ਵੀ ਰਿਹਾ ਹੈ, ਹੁਣ ਉਹ ਬੈਠ ਕੇ ਜਿਹੜਾ ਉਹ ਲੱਗਾ ਹੁੰਦਾ ਆਪਣਾ ਕੱਟ ਦਾ ਕਟਰ ਔਰ ਕੁਝ ਇਸ ਕਿਸਮ ਦਾ ਪ੍ਰੋਗਰਾਮ ਕਰਦਾ ਉਹ ਦੱਸਣ ਦੇ ਲਈ ਕਿ ਭਾਈ ਉਹ ਬੜਾ ਸੈਕੂਲਰ ਹੈ ਔਰ ਜਸਟਿਸ। ਪਰ ਇਹ ਸਾਰੀਆਂ ਹੀ ਤਾਕਤਾਂ, ਮੀਡੀਆ ਦਾ ਕੀ ਰੋਲ ਹੈ ਅਸੀਂ ਡਿਸਕਸ ਕੀਤਾ ਇਸ ਪੀਰੀਅਡ। ਪਰ KGB ਮਾਸਟਰਮਾਈਂਡ ਕਰਦੀ ਹੈ ਇਹਨੂੰ, CIA ਪਾਕਿਸਤਾਨ ਦੇ ਖਾਤੇ 'ਚ ਪਾਉਂਦੀ ਹੈ, ਉਹਨਾਂ ਦੀਆਂ ਜਿਹੜੀਆਂ ਕਮਿਊਨਿਸਟ ਪਾਰਟੀਆਂ ਨੇ CPI ਔਰ ਦੂਜੀਆਂ ਉਹ ਗਵਰਨਮੈਂਟ ਦੇ ਨਾਲ ਖਲੋਂਦੀਆਂ, ਖੁੱਲ੍ਹ ਕੇ ਸੋਵੀਅਤ ਯੂਨੀਅਨ ਹਮਾਇਤ ਕਰਦਾ ਹੈ। ਤੇ ਕਿਉਂਕਿ ਇਜ਼ਰਾਈਲ ਨੇ ਪੋਲੀਟੀਕਲੀ ਤਾਂ ਬਿਆਨ ਨਹੀਂ ਸੀ ਦੇਣਾ, ਵੈਸੇ ਹੀ ਰਿਲੇਸ਼ਨ ਨਹੀਂ ਸੀ, ਲੇਕਿਨ ਸਾਰੇ ਆਪਰੇਸ਼ਨ ਦੇ ਵਿੱਚ ਜਿਹੜਾ ਫਰੰਟਲ ਰੋਲ ਲੈਣ ਵਾਲੇ ਕਮਾਂਡੋ ਨੇ ਉਹ ਮੋਸਾਦ ਟ੍ਰੇਨਡ ਨੇ। ਹੁਣ ਇਸ ਤੋਂ ਬਾਅਦ ਹੋਰ ਸਾਨੂੰ ਕਿਹੜੇ ਸਬੂਤ ਚਾਹੀਦੇ? ਹੁਣ ਗੱਲ ਅਸੀਂ ਇਸ 36ਵੀਂ ਵਰ੍ਹੇਗੰਢ ਦੇ ਮੌਕੇ ਜਥੇਦਾਰ ਅਕਾਲ ਤਖਤ ਐਕਟਿੰਗ ਜਥੇਦਾਰ ਬਾਦਲ ਨੋਮੀਨੇਟਡ ਉਹਨਾਂ ਦੀ SGPC ਦੇ, ਉਹਨੂੰ ਲੈ ਕੇ ਅਸੀਂ ਵੀ ਮੋਨੀਟਰ ਕਰ ਰਹੇ ਹਾਂ। ਹੋਰ ਵੀ ਸਾਡੇ ਵੀਰ ਭੈਣਾਂ ਜਿਹੜੇ ਦੁਨੀਆ 'ਚ ਮੀਡੀਆ ਦੇ ਵਿੱਚ ਨੇ ਉਹ ਦੇਖ ਰਹੇ ਨੇ ਕਿ ਕਿਵੇਂ ਕੌਣ ਕੀ ਬੋਲਦਾ। ਇੰਟਰਸਟਿੰਗਲੀ ਕੈਪਟਨ ਅਮਰਿੰਦਰ ਨੇ ਇਸ ਵਾਰ ਜਿਵੇਂ ਹਰ ਜਣੀ ਖਣੀ ਕਿਤੇ ਡਿਵੈਲਪਮੈਂਟ ਦੇ ਉੱਤੇ ਉਹ ਐਂਟਾਈ ਪਾਕਿਸਤਾਨ, ਐਂਟਾਈ ਖਾਲਿਸਤਾਨ ਕਰਦਾ ਹੈ, ਇਸ ਵਾਰ ਮੈਨੂੰ ਨਜ਼ਰ ਨਹੀਂ ਆਇਆ ਅਦਰ ਦੈਨ ਕਿ ਉਹਦੇ ਕੁਝ ਵਜ਼ੀਰ ਔਰ MLA ਔਰ ਦੂਜੇ ਉਹ ਨੇ ਬਾਦਲਾਂ ਨੂੰ ਘੇਰ ਰਹੇ ਨੇ ਕਿ ਜੀ ਮੋਦੀ ਨੂੰ ਵੀ ਪੁੱਛੋ ਕਿ ਜੀ ਇਹ ਕੀ ਹੈ, ਇਹਨਾਂ ਦਾ ਹਿਡਨ ਏਜੰਡਾ ਖਾਲਿਸਤਾਨ ਦਾ, ਇਹ ਫਲਾਣਾ। ਲੇਕਿਨ ਇੱਕ ਗੱਲ ਕਿ ਕਾਂਗਰਸੀ ਅਪੋਜ਼ ਕਰਨਗੇ, BJP ਉਹਨਾਂ ਨੇ ਪੂਰਾ ਜ਼ਹਿਰ ਉਗਲਿਆ ਕਿ ਜੀ ਕ੍ਰਿਮੀਨਲ ਕੇਸ ਜਿਹੜੇ ਉਹ ਦੂਜੇ ਨੇ ਉਹ ਰਜਿਸਟਰ ਕਰੋ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਆਮ ਆਦਮੀ ਪਾਰਟੀ, ਇਹ ਸ਼ਾਇਦ ਬਹੁਤਿਆਂ ਨੇ ਸਾਡੇ ਜਿਹੜੇ ਨੇ ਇਹ ਐਨਾਲਿਸਟ ਉਹਨਾਂ ਨੇ ਵੀ ਨਾ ਦੇਖਿਆ ਹੋਏ, ਭਗਵੰਤ ਮਾਨ ਪਹਿਲਾਂ ਤਾਂ ਉਹਨੇ ਜਿਹੜਾ ਆਪਣੇ ਕਿਸਮ ਦਾ ਇੱਕ ਜਿਹੜਾ ਉਹ ਹਿੰਦੂਤਵਾਦ ਦਾ ਹੀ ਮੈਂ ਭੰਡ ਕਵਾਂਗਾ ਇਸ ਵੇਲੇ, ਹਾਲਾਂਕਿ ਉਸ ਦੀ ਕੋਈ ਕ੍ਰੈਡੀਬਿਲਿਟੀ ਸਿੱਖ ਹਲਕਿਆਂ 'ਚ ਤਾਂ ਨਹੀਂ ਹੈ, ਲੇਕਿਨ ਉਹ ਪਹਿਲਿਆਂ ਤੋਂ ਸੀ। ਪਰ ਜਿਹੜੇ ਸ਼ਾਇਦ ਵਿਦਨ ਕੇਜਰੀਵਾਲ ਨੂੰ ਖੁਸ਼, ਕਿਉਂਕਿ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਹੈ ਕਿ ਕੇਜਰੀਵਾਲ ਹਿੰਦੂਤਵਾਦ ਦਾ ਏਜੰਡਾ ਪਰਸੂ ਕਰ ਰਿਹਾ। ਹੁਣ ਤਾਂ ਖੁੱਲ੍ਹ ਕੇ ਸਾਹਮਣੇ ਆ ਗਿਆ ਦਿੱਲੀ ਦੇ ਮਾਮਲੇ 'ਚ ਮੁਸਲਮਾਨ ਮਾਰੇ ਜਾਂਦੇ ਨੇ, ਰਾਈਟਿੰਗ ਦੇ ਵਿੱਚ ਕੇਸ ਜਿਹੜੇ ਨੇ ਉਹ ਵੀ ਮੁਸਲਮਾਨਾਂ ਦੇ ਖਿਲਾਫ ਰਜਿਸਟਰ ਹੋ ਰਹੇ ਨੇ। ਤੁਸ਼ਾਰ ਮਹਿਤਾ ਨਾਂ ਦਾ ਬੰਦਾ ਜਿਹੜਾ BJP ਦਾ ਹਿੰਦੂਤਵੀ ਹੈ, ਉਹਨੂੰ ਜਿਹੜੀਆਂ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਬਣਾਈਆਂ ਉਹਨਾਂ ਦਾ ਇੰਚਾਰਜ ਲਾ ਦਿੱਤਾ ਹੈ ਨਵੰਬਰ 84 ਦੀ ਪੜਤਾਲ ਦੇ ਲਈ। ਔਰ ਕਿੰਨੇ ਤੁਸੀਂ ਗਿਣਾ ਸਕਦੇ ਹੋ ਉਹਦੀਆਂ ਕਰਤੂਤਾਂ ਹਿੰਦੂਤਵੀ ਨੇ। ਲੇਕਿਨ ਇਸ ਵੇਲੇ ਇੱਕ ਪਾਸੇ ਭਗਵੰਤ ਮਾਨ ਨੂੰ ਜਿਹੜਾ ਉਹ ਤਾਂ ਸਮਝਦਾ ਭਗਵੰਤ ਮਾਨ ਕਿ ਜੀ ਮੈਂ ਚੀਫ ਮਿਨਿਸਟਰ ਕੈਂਡੀਡੇਟ ਹੈ, ਨਵਜੋਤ ਸਿੱਧੂ ਜੰਪ ਕਰਨਾ ਚਾਹੁੰਦਾ ਪਰ ਭਗਵੰਤ ਮਾਨ ਨੂੰ ਬੈਕ ਜਿਹੜਾ ਉਹ ਸੁੱਟ ਦਿੰਦਾ ਹੈ ਕਿਉਂਕਿ ਉਹ ਕੇਜਰੀਵਾਲ ਨੂੰ ਕਹਿੰਦਾ ਜੀ ਜੇ ਮੈਨੂੰ ਇਹਨੂੰ ਬਣਾਇਆ ਇਹ ਚੀਫ ਮਿਨਿਸਟਰ ਤੂੰ ਮੰਨਣਾ ਤੇ ਮੈਂ ਇਹਨੂੰ ਨਹੀਂ ਮੰਨਣਾ। ਤੇ ਹੁਣ ਤੀਜੀ ਇੱਕ ਮਾਈ ਜਿਹੜੀ ਕਿ ਜਿਹਦਾ ਚਾਚਾ ਸ਼ਹੀਦ ਬੱਬਰ ਖਾਲਸਾ ਦੇ
ਨਾਂ ਲੈ ਕੇ ਇੱਕ ਸਟੇਜ ਤੇ ਟੀਵੀ 84 ਤੇ ਇਹਦਾ ਇੰਟਰਵਿਊ ਦਿਵਾਉਣ ਦੇ ਲਈ ਉੱਥੋਂ 2-3 ਸਿਫਾਰਸ਼ਾਂ ਆਈਆਂ ਜਿਹੜੇ ਪੰਥ ਪ੍ਰਸਤੀ ਜੀ ਦੇਖੋ ਇਹ ਭਤੀਜੀ ਹੈ ਫਲਾਂ ਬੱਬਰ ਖਾਲਸਾ ਦੇ ਐਮਐਲਏ ਲਈ ਖੜੀ ਦਾ ਇੰਟਰਵਿਊ ਕਰੋ, ਬਲਜਿੰਦਰ ਕੌਰ ਦਾ ਨਾਂ ਹੈ। ਔਰ ਮੈਂ ਰਿਲੈਕਟੈਂਟਲੀ ਕੀਤਾ ਵੀ, ਹਾਲਾਂ ਮੈਨੂੰ ਪਤਾ ਸੀ ਕਿ ਵੀ ਇਹ ਕੰਮ ਠੀਕ ਨਹੀਂ ਹੈਗਾ, ਇਹ ਬਹੁਤ ਵਾਰ ਹੁੰਦਾ ਹੈ। ਔਰ ਉਹਦੇ ਚ ਵੀ ਇੰਟਰਵਿਊ ਚ ਮੈਨੂੰ ਇਹ ਨਜ਼ਰ ਆ ਗਿਆ ਸੀ ਖਾਲਿਸਤਾਨ ਤਾਂ ਦੂਰ ਦੀ ਗੱਲ, ਉਹ ਤਾਂ ਸਿੱਖਾਂ ਦੀ ਗੱਲ ਕਰਨ ਤੋਂ ਵੀ ਜਿਹੜੀ ਇਹ ਭੱਜਦੀ ਹੈ। ਔਰ ਉਹੀ ਗੱਲ ਹੋਈ ਹੁਣ ਅੱਜ ਕੱਲ ਉਹ ਕੇਜਰੀਵਾਲ ਦੀਆਂ ਗੁੱਡ ਬੁੱਕਸ ਚ ਹੈ, ਸ਼ਾਇਦ ਉਹਨੂੰ ਲੱਗਦਾ ਵੀ ਸ਼ਾਇਦ ਭਗਵੰਤ ਮਾਨ ਦੀ ਥਾਂ ਮੈਂ ਅੱਗੇ ਆ ਜਾ, ਔਰ ਹਿੰਦੂ ਕਵੀਆਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ। ਹੁਣ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਦੇ ਹਿੰਦੂਆਂ ਨੂੰ ਮੈਸੇਜ ਦੇਣਾ ਚਾਹੁੰਦੀ ਹੈ ਕਿ ਅਸੀਂ ਬੀਜੇਪੀ ਔਰ ਅਕਾਲੀਆਂ ਨਾਲੋਂ ਅੱਗੇ ਜਾ ਕੇ ਜਿਹੜਾ ਖਾਲਿਸਤਾਨ ਦਾ ਵਿਰੋਧ ਕਰਾਂਗੇ। ਔਰ ਉਹ ਕਹਿੰਦੀ ਹੈ ਕਿ ਜੀ ਮੇਰਾ ਕੀ ਕਸੂਰ ਹੈ ਜੇ ਮੈਂ ਸ਼ਹੀਦਾਂ ਦੇ ਘਰ ਜੰਮ ਪਈ। ਹੁਣ ਇਹੀ ਬਰਸੀਆਂ ਮਨਾਉਂਦੇ ਆ, ਇਹਦੀ ਇਲੈਕਸ਼ਨ ਕੈਂਪੇਨ ਤੇ ਪੈਸੇ ਵੀ ਸਿੱਖ ਧਿਰਾਂ ਨੇ ਭੇਜੇ, ਮੈਨੂੰ ਅਮਰੀਕਾ ਦਾ ਪਤਾ ਕਿੱਥੋਂ ਕਿੱਥੋਂ ਪੈਸੇ ਗਏ ਨੇ। ਲੇਕਿਨ ਹੁਣ ਇਸ ਵੇਲੇ ਸਭ ਤੋਂ ਘਟੀਆ ਬਿਆਨਬਾਜ਼ੀ ਔਰ ਜਿਹੜੀ ਜਥੇਦਾਰ ਦੇ ਖਿਲਾਫ ਵੀ ਔਰ ਇਹ ਜਿਹੜੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਵੀ ਇਸ ਨੇ ਕੀਤੀ ਹੈ, ਇਹ ਹਿੰਦੂ ਤਵੀਆਂ ਦਾ ਇਹਨੂੰ ਨਵਾਂ ਫੇਸ ਕਿਹਾ ਜਾ ਸਕਦਾ ਹੈ। ਔਰ ਇੱਕ ਗੱਲ ਮੈਂ ਇਹਨੂੰ ਕੰਕਲੂਡ ਕਰਨ ਤੋਂ ਪਹਿਲਾਂ, ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਐਸਜੀਪੀਸੀ ਪ੍ਰੈਜ਼ੀਡੈਂਟ ਲੌਂਗੋਵਾਲ ਨੇ ਪਹਿਲੀ ਸਟੇਜ ਤੇ ਤਾਂ ਇਹ ਕਿਹਾ ਜੀ ਜੋ ਜਥੇਦਾਰ ਕਹਿ ਰਹੇ ਨੇ ਠੀਕ ਹੈ। ਫਿਰ ਇਹ ਵੀ ਸਾਹਮਣੇ ਆਇਆ ਕਿ ਵੀ ਹੋ ਸਕਦਾ ਹੈ ਵੀ ਇਹਨਾਂ ਦੀ ਕੀ ਖੇਡ ਹੈ ਬਾਦਲਾਂ ਦੀ, ਜਿਵੇਂ ਸਾਡੇ ਹੋਰ ਵੀ ਕੁਝ ਵੀਰਾਂ ਨੇ ਖਦਸ਼ਾ ਜ਼ਾਹਰ ਕੀਤਾ। ਇੱਕ ਖਬਰ ਜਿਹੜੀ ਕਿਤੇ ਬਹੁਤੀ ਡਿਸਕਸ ਨਹੀਂ ਹੋਈ, ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਫੌਜ ਨੇ, ਉਸ ਤੋਂ ਬਾਅਦ ਮੰਗ ਸੀ ਭਾਈ ਕਿੰਨਾ ਡੈਮੇਜ ਕੀਤਾ, ਉੱਥੋਂ ਲੁੱਟ ਕੇ ਲੈ ਗਏ, ਪੈਸਾ ਵੀ ਚੁੱਕ ਕੇ ਲੈ ਗਏ, ਸਿੱਖ ਰੈਫਰੈਂਸ ਲਾਇਬ੍ਰੇਰੀ ਵੀ, ਕਿੰਨੀਆਂ ਇਮਾਰਤਾਂ ਤਬਾਹ ਕੀਤੀਆਂ। ਮੈਨੂੰ ਹੁਣ ਐਗਜ਼ੈਕਟ ਯਾਦ ਨਹੀਂ ਹੈ। ਉਸ ਵੇਲੇ ਸਿੱਖ ਦਬਾਅ ਇੰਨਾ ਸੀ ਕਿ ਸ਼੍ਰੋਮਣੀ ਕਮੇਟੀ ਨੇ ਸ਼ਾਇਦ 30,000 ਕਰੋੜ ਦਾ ਜਾਂ 3,000 ਕਰੋੜ ਦਾ ਦਾਅਵਾ ਕੀਤਾ ਹੋਇਆ ਫॉर ਕੰਪਨਸੇਸ਼ਨ ਕਿ ਭਾਈ ਇਹ ਜਿਹੜਾ ਹੈ ਸਾਡੇ ਤੇ ਇਹਨਾਂ ਨੇ ਹਮਲਾ ਥੋਪਿਆ ਔਰ ਸਾਨੂੰ ਇੰਨੇ ਜਿਹੜੇ ਨੇ ਇਹ ਡੈਮੇजेस ਦਿੱਤੇ ਜਾਣ। ਵਿੱਚੋਂ ਇਹ ਵੀ ਆਇਆ ਸੀ 4-5 ਸਾਲ ਪਹਿਲਾਂ ਕਿ ਜੀ ਵਕੀਲ ਹੀ ਨਹੀਂ ਕੋਈ ਕੀਤਾ। ਫਿਰ ਸੰਗਤ ਦਾ ਦਬਾਅ ਬਣਿਆ ਕਿਉਂਕਿ ਇਹ ਤਾਂ ਉਦੋਂ ਹੀ ਛੱਡੂ ਸੀ, ਮੈਨੂੰ ਲੱਗਦਾ ਵੀ ਇਹ ਛੱਡਣਾ ਚਾਹੁੰਦੇ ਸੀ, ਪਰ ਕਿਉਂਕਿ ਬਾਹਰਲੇ ਸਿੱਖਾਂ ਦਾ ਦਬਾਅ ਬਣਦਾ। ਹੁਣ ਜਿਹੜੀ ਖਬਰ ਐਨ ਇਸ ਮੌਕੇ ਤੇ ਘੱਲੂਘਾਰੇ ਦੇ ਮੌਕੇ ਤੇ ਆਈ ਕਿ ਜੀ ਇਹ ਕੇਸ ਦੇ ਲਈ, ਔਰ ਇਹ ਲੌਂਗੋਵਾਲ ਨੇ ਵੀ ਕਿਹਾ ਔਰ ਮੀਡੀਆ 'ਚ ਵੀ ਆਇਆ ਕਿ ਇਹ ਅਮਿਤ ਸ਼ਾਹ ਨੇ ਮੈਸੇਜ ਹੁਣ ਕੋਰਟ ਦੇ ਵਿੱਚ ਫਾਈਨਲ, ਹੁਣ ਇਸ ਗੱਲ ਨੂੰ ਵੀ ਹਾਲਾਂ 36 ਸਾਲ ਹੋ ਗਏ ਨੇ, ਕੇਸ ਫਾਈਨਲ ਸਟੇਜਸ ਤੇ ਹੈ, ਤੇ ਅਮਿਤ ਸ਼ਾਹ ਨੇ ਇਹਨਾਂ ਨੂੰ ਸੱਦਿਆ ਕਿ ਅਸੀਂ ਆਊਟ ਆਫ ਕੋਰਟ ਸੈਟਲਮੈਂਟ ਕਰ ਲਈ। ਹੁਣ ਜ਼ਾਹਰ ਹੈ ਵੀ ਇਹ ਇੱਕ ਵੱਡੀ ਗੇਮ ਹੈ, ਸ਼ਾਇਦ ਇੱਕ ਪਾਸਿਓਂ ਇਹ ਕੀ ਖੇਡ ਚੱਲ ਰਹੀ ਹੈ ਤੇ ਇਹਦੇ ਚ ਹੁਣ ਲੌਂਗੋਵਾਲ ਇਹ ਕਹਿ ਰਿਹਾ ਹੈ ਕਿ ਆਵਰ ਏਮ is to make center admit that operation blue star was a blunder। ਕਹਿੰਦੇ ਅਸੀਂ ਕੋਈ ਪੈਸੇ ਤੁਸੀਂ ਕੰਪਨਸੇਸ਼ਨ ਤਾਂ ਸੈਕੰਡਰੀ ਗੱਲ ਹੈ, ਸਾਡਾ ਪਹਿਲਾ ਪਾਰਟ ਤੇ ਇਹ ਹੈ ਕਿ ਅਸੀਂ ਸਰਕਾਰ ਨੂੰ ਇਹ ਗੱਲ ਜਿਹੜੀ ਹੈ ਮੰਨਣ ਤੇ ਮਜਬੂਰ ਕਰੀਏ ਕਿ ਜੀ ਉਹਨਾਂ ਨੇ ਬਲੰਡਰ ਕੀਤਾ ਹੈ। ਔਰ ਇਸ ਸਾਰੇ ਤੇ ਉਹਨੇ ਕਿਹਾ ਕਿ ਵੀ SC has been fighting case for over 3 decades to claim the compensation for the damage caused by operation blue star। ਕਿ ਵੀ ਅਸੀਂ 3 ਦਹਾਕਿਆਂ ਤੋਂ ਇਹ 35 ਸਾਲ ਪੁਰਾਣਾ ਕੇਸ ਹੈ ਜਿਹਦੇ ਚ ਅਸੀਂ ਡੈਮੇਜ ਕਲੇਮ ਕੀਤਾ ਹੋਇਆ। ਔਰ ਹੁਣ ਕਿਉਂਕਿ ਅਸੀਂ ਇਹੀ ਚਾਹੁੰਦੇ ਹਾਂ ਕਿ ਸਰਕਾਰ ਮੰਨੇ ਕਿ ਜੀ ਉਹਨੇ ਬਲੰਡਰ ਕੀਤਾ ਹੈ। ਵੈਸੇ ਹਾਂ ਸਾਨੂੰ ਅਮਿਤ ਸ਼ਾਹ ਦਾ ਮੈਸੇਜ ਆਇਆ ਕਿ ਵੀ ਆ ਕੇ ਇਹਨੂੰ ਜਿਹੜਾ ਇਸ ਕੇਸ ਨੂੰ ਗੱਲਬਾਤ ਰਹੀ ਆਊਟ ਆਫ ਕੋਰਟ ਸੈਟਲ ਕਰੀਏ। ਕਿ ਇਹ ਸਾਰੇ ਤੋਂ ਉਹਨੂੰ ਫਿਰ ਪੁੱਛਿਆ ਕਿ ਵੀ ਕੀ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਕੋਈ ਕ੍ਰੀਏਟਿਵ ਰੋਲ ਹੋਏਗਾ। ਉਹਨੇ ਕਿਹਾ ਜੀ ਬੀਜੇਪੀ ਸ਼ੁੱਡ ਪਲੇ ਪਾਰਟ ਇਨ ਇਟ। ਸੋ ਮੈਂ ਇਸ ਨੂੰ ਇੱਕ ਐਜ਼ ਏ ਅਲਾਰਮ ਬੈਲ ਹੀ ਕਹਿਣਾ ਚਾਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਹੋਰ ਇਸ ਕਿਸਮ ਦੀ ਸੌਦੇਬਾਜ਼ੀ ਜਿਨ੍ਹਾਂ ਨੇ ਪਿਛਲੇ 3.5 ਦਹਾਕਿਆਂ ਦੇ ਵਿੱਚ ਨਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਲੁੱਟਿਆ ਸਟਫ ਵਾਪਸ ਲੈਣ ਦੇ ਲਈ, ਜਦੋਂ ਕਿ ਖੁਦ ਹਕੂਮਤ ਦਾ ਹਿੱਸਾ ਰਹੇ ਨੇ, ਬਿਆਨਬਾਜ਼ੀ ਜ਼ਰੂਰ ਕਰਦੇ ਨੇ, ਉਹ ਵੀ ਕੰਜ਼ੰਪਸ਼ਨ ਲਈ ਹੈ ਬਾਹਰਲੇ ਸਿੱਖਾਂ ਦੀ ਜਾਂ ਪੰਜਾਬ ਦੇ ਸਿੱਖਾਂ ਨੂੰ ਦੱਸਣ ਲਈ ਜੀ ਅਸੀਂ ਬੜੇ ਕਿਤੇ ਤੋਂ ਤੁਸੀਂ ਮੰਗ ਕਰ, ਤੁਸੀਂ ਤਾਂ ਆਪ ਸਰਕਾਰ ਹੋ, ਤੁਹਾਡੀ ਮਾਈ ਵਿੱਚ ਬੈਠੀ ਹੋਈ ਹੈ, ਬਾਦਲ ਚੀਫ ਮਿਨਿਸਟਰ ਰਿਹਾ, ਸੁਖਬੀਰ ਬਾਦਲ ਉੱਥੇ ਬੈਠਾ ਰਿਹਾ ਦਿੱਲੀ 'ਚ, ਕਿਤੇ ਤੋਂ ਤੁਸੀਂ ਮੰਗ ਕਰ ਰਹੇ। ਪਰ ਜ਼ਾਹਰ ਹੈ ਕਿ ਇਹ ਸਾਰਾ ਇੱਕ ਵੱਡਾ ਧੋਖਾ ਔਰ ਫਰਾਡ ਹੈ। ਔਰ ਇਸ ਸਾਰੇ ਦੇ ਉੱਤੇ ਸਾਨੂੰ ਇਹਨਾਂ ਦਾ ਵੀ ਅੱਖ ਰੱਖਣੀ ਪਏਗੀ ਕਿ ਆਮ ਆਦਮੀ ਪਾਰਟੀ ਜਿਹੜੇ ਸਾਡੇ ਬਾਹਰ ਬੈਠੇ ਇੱਕ ਸਟੇਜ ਦੇ ਉੱਤੇ ਪੁੱਠੀਆਂ ਛਾਲਾਂ ਮਾਰ-ਮਾਰ ਕੇ ਕੇਜਰੀਵਾਲ ਦੇ ਲਈ
ਖਲੋਤੇ ਸੀ, ਜਹਾਜ਼ ਭਰ ਕੇ ਇੱਥੋਂ ਗਏ ਸੀ, ਲੱਖਾਂ ਡਾਲਰ ਦਿੱਤੇ ਉਸ ਨੂੰ ਕਿ ਜੀ ਇਹ ਆਮ ਆਦਮੀ ਪਾਰਟੀ ਜਿਨ੍ਹਾਂ ਦਾ ਸੀ ਜੀ ਕੁਝ ਵੀ ਹੋ ਜਾਏ, ਕਾਂਗਰਸ ਔਰ ਅਕਾਲੀ ਇਹ ਕਾਲੇ ਚੋਰ ਆ ਜਾਣ, ਘੱਟੋ ਘੱਟ ਕਾਲੇ ਚੋਰਾਂ ਨਾਲੋਂ ਤਾਂ ਚੰਗੇ ਹੈ। ਔਰ ਹੁਣ ਤੁਸੀਂ ਦੇਖ ਲਓ ਵੀ ਇਹਨਾਂ ਨੇ ਕਿਵੇਂ ਪੱਟੇ ਨੇ ਤੁਹਾਡੇ ਬੰਦੇ, ਉਹ ਬਲਜਿੰਦਰ ਕੌਰ ਹੋਏ, ਭਗਵੰਤ ਮਾਨ ਹੋਏ, ਉੱਥੇ ਸਿੱਖਾਂ ਦੇ ਮੁੰਡੇ ਕੁੜੀਆਂ ਦੇ ਸਿਰਾਂ ਤੇ ਟੋਪੀਆਂ ਰਖਾਣੀਆਂ ਹੋਣ ਗਾਂਧੀਵਾਦੀ ਕੇਜਰੀਵਾਲ ਦੀਆਂ। ਔਰ ਹੁਣ ਤੁਸੀਂ ਦੇਖ ਲਓ ਸਭ ਤੋਂ ਤਿੱਖਾ ਰਿਐਕਸ਼ਨ ਜਿਹੜਾ ਹੈ ਅਗੇਂਸਟ ਖਾਲਿਸਤਾਨ ਦੇ, ਔਰ ਜ਼ਾਹਰ ਹੈ ਕਾਮਰੇਡਾਂ ਦਾ ਰੋਲ ਇੱਕੋ ਜਤਿੰਦਰ ਪੰਨੂ ਨਾਂ ਦਾ, ਉਹ ਮੈਂ ਕੱਲ ਕੇ ਪਰਸੋਂ ਦੇਖ ਰਿਹਾ ਸੀ, ਉਹ ਕਹਿੰਦਾ ਜੀ ਜਥੇਦਾਰ ਨੇ ਕਿਹਾ ਹਰ ਸਿੱਖ ਚਾਹੁੰਦਾ ਹੈ ਖਾਲਿਸਤਾਨ, ਇਹਨੇ ਕਿਹੜਾ ਸਰਵੇ ਕਰਾਇਆ? ਤੇ ਭਾਈ ਤੂੰ ਜਾਂ ਤੇਰੀ ਨਸਲ ਨੇ ਕਿਹੜਾ ਸਰਵੇ ਕਰਾਇਆ ਵੀ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ? ਤਾਂ ਉਹ ਤਾਂ ਸਿੱਖ ਹੀ ਨਹੀਂ ਹੈ। ਤੁਸੀਂ ਤਾਂ ਜਦੋਂ ਏਥੀਸਟ ਹੁੰਦੇ ਹੋ, ਤੁਸੀਂ ਜਦੋਂ ਤੁਹਾਡਾ ਜਿਹੜਾ ਯਕੀਨ ਹੀ ਨਹੀਂ, ਰੱਬ ਤੇ ਹੀ ਯਕੀਨ ਨਹੀਂ ਹੈ, ਤੇ ਤੈਨੂੰ ਤਾਂ ਹੱਕ ਹੀ ਨਹੀਂ ਹੈ ਕਿ ਤੂੰ ਸਿੱਖ ਕਾਲਮ ਤੋਂ ਬੋਲੇ। ਸੋ ਇਹ ਵੀ ਜਿਹੜੇ ਨੇ ਇਸ ਕਿਸਮ ਦੇ, ਪਰ ਜਿੰਨੀ ਵਿਸ਼ੀਅਸਲੀ ਇਹ ਆਮ ਆਦਮੀ ਪਾਰਟੀ ਵਾਲਿਆਂ ਨੇ ਰੌਲਾ ਪਾਇਆ, ਮੈਂ ਸਮਝਦਾ ਹਾਂ ਵੀ ਇਹਨੂੰ ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਜਿਹੜੀ ਹਿੰਦੂਤਵੀਆਂ ਦੀ ਜਾਂ ਦਿੱਲੀ ਦੀਆਂ ਏਜੰਸੀਆਂ ਦੀ ਬੈਕਿੰਗ ਹੈ, ਇਹਨਾਂ ਰਾਹੀਂ ਜਿਹੜਾ ਉਹ ਉਹਨਾਂ ਨੂੰ ਵੀ ਲਿਆ ਸਕਦੇ ਨੇ, ਜੇ ਉਹਨਾਂ ਨੂੰ ਲੱਗੇ ਕਿ ਅਮਰਿੰਦਰ ਜਿਹੜਾ ਉਹ ਸ਼ਾਇਦ ਡਿਲੀਵਰ ਨਾ ਕਰ ਸਕੇ ਉਸ ਹਿੰਦੂਤਵੀ ਏਜੰਡੇ ਨੂੰ ਜਿਹੜਾ ਕਿ ਇਹਨਾਂ ਦੀ ਐਕਸਪੈਕਟੇਸ਼ਨ ਹੈ, ਤੇ ਇਹ ਵੇਟਿੰਗ ਇਨ ਲਾਈਨ ਨੇ। ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਸੋ ਅਸੀਂ ਤਾਂ ਇਹੀ ਇੱਥੋਂ ਕਰ ਸਕਦੇ ਹਾਂ ਕਿ ਬਾਮੁਲਾਜ਼ਾ ਹੋਸ਼ਿਆਰ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।